मीडिया ने अज लग साड़ी कलम या तलवार या गोली नहीं काम कर सकी, मीडिया कर सकिया। अच्छा, वो एक संघर्ष लेके चलिया भी मेरा देश आज़ाद हो जाए अंग्रेज तो। एक ऐसी चाल चली भी कोई विदेशी चीज़ है जी साड़ी। हेलो अस्सलाम वालेकुम, सत श्री अकाल। तुसी देख रहे हो PPTV और मैं तुहाडे नाल इरफान समोर। ननकाना साहब जन्म अस्थान असी इस टाइम मौजूद हाँ। एक नवी स्टोरी लैके आए हैं। एक बुजुर्ग मेरे नाल मौजूद ने, इस टाइम इंतहाई बुजुर्ग ने, इन्हां नाल गलबात करने हाँ। ये इस टाइम जेडे इत्थे आए ने, कल्ले आए ने, फैमिली दे नाल आए ने, किस तरह आए ने? सत श्री अकाल जी। खालसा थे मैं बधाई देना समूह इलाका संगत नूं गुरु पातशाह गुरु नानक देव जी की गुरपुरब की। दूजा नंबर मैं बेनती करदा एक जिन्ना भी मीडिया ते होर क्यों जिस मीडिया ने अज लग साड़ी कलम या तलवार या गोली नहीं काम कर सकी, मीडिया कर सकिया। मीडिया का इन्ना प्रफुल्लित होया जे मीडिया काम करे। ਜਿਹੜਾ ਸਾਡਾ ਦਿਖਾਂਤ 47 ਦਾ ਸੀ ਵੀ 47 ਕਿਉਂ ਹੋਇਆ। ਇੱਕ 47 ਜਿਹੜਾ ਅਸੀਂ ਰਾਜਨੀਤਿਕ ਭੇਡਾ ਚੜ ਗਿਆ। ਭੇਡਾ ਕਿਵੇਂ ਚੜਿਆ? ਜਿਹੜਾ ਸੀ ਮੋਹਨ ਕਰਮਚੰਦ ਗਾਂਧੀ, ਉਹਦਾ ਨਾਮ ਅਸਲ ਕਰਮਚੰਦ ਮੋਹਨ ਸੀ। अच्छा, ਗਾਂਧੀ ਦਾ ਉਹਦਾ ਸ਼ਹਿਰ ਸੀ ਗੁਜਰਾਤ 'ਚ। अच्छा, ਉਹ ਇੱਕ ਸੰਘਰਸ਼ ਲੈ ਕੇ ਚੱਲਿਆ ਵੀ ਮੇਰਾ ਦੇਸ਼ ਆਜ਼ਾਦ ਹੋ ਜਾਏ ਅੰਗਰੇਜ਼ ਤੋਂ। ਜਿਹੜੇ ਸਮੂਹ ਲੋਕ ਸੀ ਜਾਂ ਸਲਾਮ ਨੂੰ ਮੰਨਣ ਵਾਲੇ ਜਾਂ ਰੱਬ ਨੂੰ ਮੰਨਣ ਵਾਲੇ, ਉਹ ਚਾਹੁੰਦੇ ਸੀ ਵੀ ਇਹ ਦੇਸ਼ ਕਦੇ ਗੁਲਾਮ ਨਾ ਰਹੇ, ਦੇਸ਼ ਆਜ਼ਾਦ ਹੋ ਜੇ। ਉਹਨੇ ਇੱਕ ਐਸੀ ਚਾਲ ਚੱਲੀ ਵੀ ਕੋਈ ਵਿਦੇਸ਼ੀ ਚੀਜ਼ ਹੈ ਜਿਹੜੀ ਸਾਡੀ ਕੱਪੜਾ ਜਾਂ ਹੋਰ ਹੈ ਵੀ ਅਸੀਂ ਇਹਦਾ ਵਿਰੋਧ ਕਰਦੇ ਹਾਂ। ਉਹ ਬੱਕਰੀ ਦਾ ਦੁੱਧ ਪੀਂਦਾ, ਬੱਕਰੀ ਰੱਖਦਾ, ਬਾਣ ਵੱਢਦਾ, ਕਦੇ ਚਰਖਾ ਕਰਦਾ, ਕਦੇ ਜਿਹੜੀ ਉਹਨੇ ਕਰਿਆ ਕੁਛ, ਸਾਰਾ ਕੁਛ ਕਰਿਆ ਉਸ ਵਾਸਤੇ। ਫਿਰ ਕਰ ਕਰਾ ਕੇ ਨਾ ਜਦੋਂ ਡੋਬਿਆ, ਇੱਕ ਜੰਨਤ ਨੂੰ ਜਾਂਦੇ ਜਾਂਦੇ ਇਸ ਤਰ੍ਹਾਂ ਡੋਬ ਗਿਆ ਵੀ ਅਸੀਂ ਕਹੀਏ ਵੀ ਕੀ ਵੀ ਜਿਹੜਾ ਦਿਖਾਂਤ 47 ਦਾ ਵਾਪਰਿਆ ਨਾ, ਉਹ ਵਾਪਰਦਾ ਨਹੀਂ ਸੀ ਜੇ ਅਗਰ ਰਾਜਨੀਤਿਕ ਉਹ 'ਚ ਨਾ ਹੁੰਦੀ। 1944 'ਚ ਉਹਨੇ ਇੱਕ ਨਾ ਮਿਲਵਰਤ ਅੰਦੋਲਨ ਚਲਾਇਆ ਗਾਂਧੀ ਨੇ। ਜਦੋਂ ਅੰਦੋਲਨ ਚਲਾਇਆ ਨਾ, ਉਹਨੂੰ ਬੋਲਿਆ ਅੰਗਰੇਜ਼ ਵੀ ਗਾਂਧੀ ਜੀ ਕੀ ਚਾਹੁੰਦੇ ਹੋ ਤੁਸੀਂ? ਕਹਿੰਦਾ ਮੇਰਾ ਦੇਸ਼ ਆਜ਼ਾਦ ਕਰ ਦੇ। ਕਹਿੰਦਾ ਦੇਸ਼ ਤਾਂ ਆਜ਼ਾਦ ਕਰ ਦਿਆਂਗਾ, ਮੈਂ ਤੈਨੂੰ ਕਹਿਣਾ ਫਿਰ ਦੱਸੀ ਨਾ ਕਿਸੇ ਨੂੰ। ਉਹਨੇ ਗਾਂਧੀ ਨੂੰ ਲਿਖ ਕੇ ਦੇਤਾ ਬਈ 1947 15 ਅਗਸਤ ਦੇਸ਼ ਆਜ਼ਾਦ ਹੋ ਜਾਏਗਾ। ਜਦ ਇਹ ਗਾਂਧੀ ਨੂੰ ਲਿਖ ਕੇ ਦੇਤਾ ਅੰਗਰੇਜ਼ ਨੇ, ਗਾਂਧੀ ਨੇ ਇੱਕ ਕਲਕੱਤੇ ਇੱਕ ਬੜੀ ਨਵੈਸ ਬੁਲਾਈ। ਜਿਹੜੇ ਬੁੱਧੀਜੀਵ ਲੋਕ ਸੀ, ਪੜ੍ਹੇ ਲਿਖੇ, ਮੀਡੀਆ ਐਰਾ ਵਗੈਰਾ, ਜਿਹੜਾ ਉਹਦਾ ਹਾਮ ਖਿਆਲੀ ਸੀ ਵੀ ਜੇ ਆਪਾਂ ਆਜ਼ਾਦ ਹੋ ਜਾਈਏ ਨਾ, ਇੱਥੇ ਰਾਜ ਕੌਣ ਕਰੂਗਾ? ਜੇ ਆਪਾਂ ਆਜ਼ਾਦ ਹੋ ਜਾਈਏ ਇੱਥੇ ਰਾਜ ਕੌਣ ਕਰੂਗਾ? ਉਹਨਾਂ ਨੇ ਦੇਤਾ ਵੀ ਪਹਿਲਾ ਨੰਬਰ ਪੰਜਾਬੀ। ਜੇ ਹਿੰਦੁਸਤਾਨ ਆਜ਼ਾਦ ਹੋਇਆ ਨਾ, ਪਹਿਲਾ ਨੰਬਰ ਪੰਜਾਬੀ, ਦੂਜਾ ਨੰਬਰ ਬੰਗਾਲੀ। ਕਿ ਉਹ ਬੰਗਾਲੀ ਇਹ ਸੀ ਜਿਹੜਾ ਚੰਦਰਵਾਸ ਬੋਸ ਸੀ, ਉਹ ਬੰਗਾਲ ਦਾ ਸੀ। अच्छा, ਉਹ ਬੰਗਾਲ ਪਿੱਛੇ ਵੀ ਗਾਂਧੀ ਜੀ ਨੇ ਸਮਝੌਤਾ ਕਰ ਲਿਆ ਸੀ। ਉਹਨੂੰ ਇੱਕ ਅੰਗਰੇਜ਼ਾਂ ਨੂੰ ਜਾਂਦੇ ਕਹਿੰਦਾ ਵੀ ਇਹਨੂੰ ਜਿਉਂਦਾ ਨੂੰ ਫੜ ਲਿਓ, ਚੰਦਰਵਾਸ ਬੋਸ ਨੂੰ। ਜਿੱਥੇ ਲੋਕ ਲੜਾਕੂ ਸੀ ਜਾਂ ਕੁਐਸਚਨ ਕਰਦੇ ਸੀ ਜਾਂ ਮੀਡੀਆ ਸੀ ਜਾਂ ਹੋਰ ਸੀ, ਸੋਰਸ ਪਹੁੰਚਦੇ ਸੀ, ਉਹਨਾਂ ਤੋਂ ਦੁਖੀ ਸੀ ਸਰਕਾਰ ਵੀ ਅਸੀਂ ਕਿਵੇਂ ਪਾੜੀਏ। ਕਰਦੇ ਕਰਾਉਂਦੇ ਫਿਰ ਗਾਂਧੀ ਨੂੰ ਨਾ ਸਰਦਾਰ ਮੁਹੰਮਦ ਜ਼ਿਲ੍ਹਾ ਨੂੰ ਤਿਆਰ ਕਰਿਆ। ਉਹਦਾ ਖਿਲਾਫ ਪਹਿਲੂ ਸੀ ਜਿਹੜਾ ਜਨਾਬ ਮੁਹੰਮਦ ਜ਼ਿਲ੍ਹਾ ਸੀ। ਇਹ ਵੀ ਇੱਕ ਵਕੀਲ ਸੀ। ਇਹ ਵੀ ਮਤਲਬ ਬੰਬਈ 'ਚ ਰਿਹਾ ਕਰਦਾ। ਇੱਕ ਕਿੱਲੇ 'ਚ ਕੋਠੀ ਸੀ ਇਹਦੀ। ਇਹ ਕਦੇ ਨਹੀਂ ਉਹ ਮਤਲਬ ਐਸ ਆਰਾਮ ਦੀ ਜ਼ਿੰਦਗੀ ਛੱਡ ਕੇ ਕਹਿੰਦਾ ਸੀ। ਫਿਰ ਗਾਂਧੀ ਨੇ ਉਹਨੂੰ ਭਕਾਇਆ ਵੀ ਤੂੰ ਪਾਕਿਸਤਾਨ ਲੈ ਲੈ। ਗਾਂਧੀ ਨੇ ਉਹਨੂੰ ਭਕਾਇਆ ਤੂੰ ਪਾਕਿਸਤਾਨ ਲੈ ਲੈ। ਕਿਉਂ? ਜਿਹੜੀ ਮੁਸਲਿਮ ਲੀਗ ਪਾਰਟੀ 1940 'ਚ ਬਣੀ ਹੈ। ਇੱਥੇ ਲਾਹੌਰ ਮੀਟਿੰਗ ਹੋਈ ਸੀ ਮੁਸਲਿਮ ਪਾਰਟੀ 'ਚ। ਉਦੋਂ ਸਿੱਖ ਵੀ ਨੁਮਾਇੰਦਗੀ ਕਰਦੇ ਸੀ, ਮੁਸਲਮਾਨ ਵੀ, ਹਿੰਦੂ ਵੀ। ਜਿਹੜੀ ਮੁਸਲਿਮ ਲੀਗ ਪਾਰਟੀ ਨੇ ਫਿਰ ਧਈਆ ਕਰ ਲਿਆ ਵੀ ਅਸੀਂ ਗਾਂਧੀ ਦੇ ਕਹਿਣ 'ਤੇ ਕਰਿਆ ਮੁਹੰਮਦ ਜ਼ਿਲ੍ਹਾ ਨੇ ਵੀ ਅਸੀਂ ਤਾਂ ਪਾਕਿਸਤਾਨ ਮੰਗਦੇ ਹਾਂ। ਉਹਨੇ ਪਾਕਿਸਤਾਨ ਲੈ ਲਿਆ ਇੱਕ ਰਾਜ ਕਰਨ ਵਾਸਤੇ। ਕਿਉਂ? ਉੱਥੇ ਰਾਜ ਕੌਣ ਕਰੇਗਾ? ਨਹਿਰੂ ਜਾਂ ਪਟੇਲ, ਜਿਹੜਾ ਗ੍ਰਹਿ ਮੰਤਰੀ ਬਣਿਆ ਭਾਰਤ ਦਾ।
ਜਿਹੜਾ ਉੱਥੇ ਲੱਖ 1.5 ਲੱਖ ਰੁਪਇਆ ਬੰਦਾ ਮਰਿਆ, ਇੱਕ ਮਾਨਵਾ ਘਾਣ ਹੋਇਆ, ਉਹਦਾ ਵੀ ਗਾਂਧੀ ਜ਼ਿੰਮੇਵਾਰ ਹੈ। ਕਿਉਂ? ਉਧਰੋਂ ਵੀ ਟ੍ਰੇਨ ਭਰਾ ਕੇ ਰੌਲਾ ਪਾਤਾ, ਜਿਵੇਂ ਹੋਊਗਾ ਛੱਡ ਦਿੰਦੇ ਨੇ ਵੀ ਉੱਥੇ ਹਿੰਦੂ ਬਹੁਤ ਮਾਰਤੇ ਜੀ, ਉੱਥੇ ਸਿੱਖ ਬਹੁਤ ਮਾਰਤੇ ਜੀ। ਅੱਛਾ, ਜਿਹੜੀ ਉਧਰਲੀ ਇੰਡੀਆ ਵਾਲੀ ਸੀ, ਉਹਨਾਂ ਨੇ ਫਿਰ ਇਹੀ ਕਰਿਆ, ਜਿਵੇਂ ਉੱਧਰੋਂ ਟ੍ਰੇਨ 'ਚ ਬੰਦੇ ਲਾਸ਼ਾਂ ਜਾਂਦੇ ਸੀ, ਉੱਧਰੋਂ ਵੀ ਮਰੇ ਹੋਏ ਦੀਆਂ ਲਾਸ਼ਾਂ ਆਈਆਂ। ਇੱਕ 47 ਦਾ ਬੜਾ ਦੁਖਾਂਤ ਸੀ, ਉਸ ਤੋਂ ਬਾਅਦ ਦੁਖਾਂਤ ਸਿੱਖ ਕੌਮ ਨਾਲ ਸੀ। ਇਸਲਾਮਿਕ ਧਰਮ ਨੂੰ ਤਾਂ ਇੱਕ ਪਾਕਿਸਤਾਨ ਮਿਲ ਗਿਆ, ਜਿਹੜਾ ਹਿੰਦੂ ਧਰਮ ਸੀ ਉਹਨੂੰ ਹਿੰਦੁਸਤਾਨ ਮਿਲ ਗਿਆ, ਜਿਹੜਾ ਸਾਡਾ ਬੈਰੀ ਬਣਿਆ ਬੈਠਾ। ਜਿਹੜਾ ਹਿੰਦੁਸਤਾਨ ਦੀ ਅਸੀਂ ਫੇਵਰ ਕਰਦੇ ਰਹੇ, ਉਹ ਸਾਡਾ ਬੈਰੀ ਬਣ ਗਿਆ। ਬੈਰੀ ਕਿਉਂ ਬਣ ਗਿਆ? ਜਿਹੜੀ ਆਜ਼ਾਦੀ ਦੇ ਵਿੱਚ ਸੰਘਰਸ਼ ਦੇ ਵਿੱਚ ਹਿੱਸਾ ਹੈ, 100% ਲਾਈਏ ਜੇ ਆਪਾਂ 100% 'ਚ 90% ਪੰਜਾਬੀਆਂ ਦਾ ਆਜ਼ਾਦੀ ਦੇ ਵਿੱਚ। ਜਦੋਂ ਵੀ ਸਾਡਾ ਹਿੱਸਾ ਲੜਾਈ ਦੇ ਵਿੱਚ ਇੰਨਾ, ਫਿਰ ਸਾਡੇ ਨਾਲ ਵਿਤਕਰਾ ਕਿਉਂ ਕਰੇ ਜਿਹੜਾ ਗੋਦੀ ਮੀਡੀਆ? ਗੋਦੀ ਮੀਡੀਆ ਅਜੇ ਵੀ ਪਾਕਿਸਤਾਨ ਨੂੰ ਕੁਛ ਦਿਖਾ ਰਿਹਾ ਵੀ ਪਾਕਿਸਤਾਨ ਦਾ ਬੜਾ ਹਊਆ ਜੀ। ਕੋਈ ਪਾਕਿਸਤਾਨ ਜਿਹੜਾ ਦੇਸ਼ ਹੈ ਇਹ ਮਾੜਾ ਨਹੀਂ ਹੈ, ਇਹ ਸਾਡੇ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ। ਸਾਡੇ ਸਿੱਖਾਂ ਨੂੰ ਵੀ, ਸਾਡੇ ਹਿੰਦੂਆਂ ਨੂੰ ਵੀ ਇਹ ਕਦੇ ਨਹੀਂ ਡਰਨਾ ਚਾਹੀਦਾ ਪਾਕਿਸਤਾਨ ਤੇ। ਪਾਕਿਸਤਾਨ ਤੇ ਕਦੇ ਨਹੀਂ ਡਰਨਾ ਚਾਹੀਦਾ ਵੀ ਇੱਕ ਪਾਕਿਸਤਾਨ ਜੇ ਹੋਊਗਾ ਦੇਸ਼ ਹੈ ਵੀ ਖਾ ਜੂਗਾ ਨਾ। ਉਹਦੇ ਨਾਲ ਮਿਲ ਵਰਤਨ ਵਧੀਆ ਵਧਾਓ, ਵਧੀਆ ਤਾਲੁਕਾਤ, ਵਧੀਆ ਵਿਦੇਸ਼ ਨੀਤੀ, ਵਧੀਆ ਜਿਹੜੀ ਆਪਣੀ ਕੂਟਨੀਤੀਆਂ ਨੇ ਸਾਰੀਆਂ। ਮਤਲਬ ਇੱਕ ਛੋਟੀ ਜੀ ਐਵੇਂ ਕਿਸੇ ਨੇ ਡਲੀ ਮਾਰਤੀ, ਉਹਦਾ ਰੌਲਾ ਪਾਤਾ, ਉਹ ਹੋ ਗਿਆ ਜੀ ਉੱਥੇ ਪੜਾਕਾ ਪੈ ਗਿਆ ਜੀ, ਉੱਥੇ ਫਲਾਣਾ ਹੋ ਗਿਆ। ਇਹ ਤਾਂ ਜੇ ਇੱਕ ਕੋਈ ਵੀ ਅਸਤਬਾਜ਼ੀ ਚਲਾ ਦੇ ਨਾ, ਤਾਂ ਵੀ ਪਾਕਿਸਤਾਨ ਦਾ ਐਡਾ ਨਾਂ ਬਦਨਾਮ ਕਰਿਆ ਇਹਨਾਂ ਨੇ, ਤਾਂ ਵੀ ਮਤਲਬ ਪਾਕਿਸਤਾਨ ਨੂੰ ਬਦਨਾਮ ਕਰਦੇ ਨੇ। ਇਹ ਜਿਹੜਾ ਮੋਦੀ ਮੀਡੀਆ, ਗੋਦੀ ਮੀਡੀਆ, ਗੋਦੀ ਹੁਣ ਕੀ ਕਰਦਾ? ਜਿਹੜਾ ਗੋਦੀ ਸੀ ਹੁਣ ਹਿੰਦੁਸਤਾਨ ਤੇ ਰਾਜ ਕਰ ਰਿਹਾ। ਉਸੇ ਕਰਕੇ ਜਿਹੜੀ ਗਾਂਧੀ ਦੀ ਚਾਲ ਸੀ ਨਾ, ਗਾਂਧੀ ਨੂੰ ਫਿਰ ਸਾਰਾ ਕੁਝ ਵੰਡਾ ਕੇ ਉਹ ਬੰਗਾਲ 'ਚ ਅੱਧਾ ਬੰਗਾਲ ਦੇਖ ਲਿਆ, ਅੱਧਾ ਬੰਗਾਲ ਵੜਤਾ, ਅੱਧਾ ਪੰਜਾਬ ਵੜਤਾ। ਇਸ ਪੰਜਾਬ ਦੇ 38 ਜ਼ਿਲ੍ਹੇ ਸੀ, ਇਸ ਪੰਜਾਬ ਦੇ 38 ਜ਼ਿਲ੍ਹੇ ਸੀ। 38 ਜ਼ਿਲ੍ਹਿਆਂ 'ਚੋਂ ਸਾਨੂੰ ਜਿਹੜੇ ਮਿਲੇ 18 ਜ਼ਿਲ੍ਹੇ, ਜਿਹੜੇ ਇੱਧਰ ਰਹੇ ਜ਼ਿਲ੍ਹਾ 18 ਜ਼ਿਲ੍ਹੇ ਨਾ, ਇੱਧਰ ਰਹੇ 17 ਜ਼ਿਲ੍ਹੇ। ਉਸ ਜ਼ਿਲ੍ਹਿਆਂ ਦੇ ਵਿੱਚ ਵੀ ਅਸਲ ਵੀ ਜਿਹੜੀ ਮਤਲਬ ਮੁੜ ਕੇ ਜਿਹੜੀ ਉੱਧਰ ਪੰਜਾਬ ਦੀ ਸੀ, ਜਿਹੜਾ ਪੰਜਾਬ ਰਹਿੰਦਾ ਹੁੰਦਾ ਸੀ, ਪੰਜਾਬ ਦਾ 2 ਹਿੱਸਾ ਕਰਤਾ, ਫਿਰ ਤੀਜਾ ਹਿੱਸਾ ਕਰਤਾ ਹਿਮਾਚਲ ਵੰਡਤਾ ਪੰਜਾਬ 'ਚੋਂ, ਚੌਥਾ ਹਿੱਸਾ ਫਿਰ ਹਰਿਆਣਾ ਵੰਡਤਾ। ਜਿਹੜਾ ਇਹ ਪੰਜਾਬ ਸੀ, ਮਹਾਂ ਪੰਜਾਬ ਸੀ, ਇਹ ਪੰਜਾਬ ਰਾਜਨੀਤਿਕ ਦੇ ਭੇਟਾ ਚੜ੍ਹ ਗਿਆ, ਗਾਂਧੀ ਦੇ ਭੇਟਾ ਚੜ੍ਹ ਗਿਆ। ਜਿਵੇਂ ਹੁਣ ਮੋਦੀ ਚੜ੍ਹਾ ਰਿਹਾ, ਮੋਦੀ ਵੀ ਹੁਣ ਮੋਦੀ ਦੀ ਗੱਲ ਕਰਦਾ। ਜਿਹੜਾ ਗੋਦੀ ਮੀਡੀਆ ਉਹ ਵੀ ਮੋਦੀ ਨੂੰ ਦਿਖਾ ਰਿਹਾ ਕਿ ਉਹਨੇ ਗੁਜਰਾਤ ਜੋ 2002 'ਚ ਜਿਹੜੇ ਮੁਸਲਮਾਨ ਲੋਕ ਸੀ ਨਾ, ਉਹਨਾਂ ਦੇ ਪੇਟ 'ਚ ਬੱਚੇ ਛੁਰੇ ਮਾਰ ਕੇ ਮਾਰਤੇ। ਗੋਧਰਾ ਕਾਂਡ ਹੋਇਆ, ਅਜੇ ਲੱਗ ਉਹਦੀ ਕੋਈ ਸੁਣਵਾਈ ਨਹੀਂ ਹੋਈ। ਜਿਹੜੇ ਬੰਦਿਆਂ ਦੇ ਬੰਦੇ ਮਰੇ, ਨਾਲੇ ਉਹਨਾਂ ਦੇ ਕਤਲ ਪਾਤਾ, ਜਿਹੜੇ 58 ਬੰਦੇ ਮਰੇ ਨੇ, ਰਾਮ ਸਾਹਿਬ ਕਹਿੰਦੇ ਨੇ, ਉਹ ਸਾਰੇ ਉਹਨਾਂ ਦੀ ਸੈਨਾ ਸੀ, ਸਾਰੀ ਖੜੀ ਕਰੀ ਹੋਈ ਸੀ। ਜੇ ਉੱਥੇ ਕਿਸੇ ਨੇ ਹਿੰਮਤ ਦਿਖਾ ਕੇ ਉਹਨਾਂ ਨੂੰ ਮਤਲਬ ਮੂੰਹ ਤੋੜੋ ਦਾ ਜਵਾਬ ਦਿਆ, ਫਿਰ ਬਦਨਾਮ ਉਹਨਾਂ ਨੂੰ ਕਰਤਾ। ਇਹ ਸੋਈ ਸਾਡਾ ਜਿਹੜਾ ਮੀਡੀਆ ਨਾ, ਗੋਦੀ ਮੀਡੀਆ, ਇਹ ਬਦਨਾਮ ਕਰ ਰਿਹਾ। ਅਸੀਂ ਅੱਜ ਇਹ ਵੀ ਕਹਿੰਦੇ ਆ ਉਸ ਨੂੰ ਵੀ ਤੂੰ ਬਾਝੇ ਆ ਜਾ। ਮੋਦੀ ਨੂੰ ਵੀ ਕਹਿੰਦੇ ਆ ਵੀ ਤੂੰ ਨਾ ਇਸ ਦੇਸ਼ ਨੂੰ ਮਤਲਬ ਬਰਬਾਦ ਕਰ, ਐਸ ਦੇ ਭੇਡ ਚੜਾ, ਇਸ ਦੇਸ਼ ਨੂੰ ਸਾਂਭ ਕੇ ਰੱਖ। ਇਹ ਦੇਸ਼ ਸੋਨੇ ਦੀ ਚਿੜੀ ਸੀ ਜਿਹੜੀ ਅੱਜ ਤੇ ਰਾਖ ਚੁਣ ਲਾਤੀ। ਅਜੇ ਵੀ ਮੋਦੀ ਉਸ ਚਾਲ ਤੋਂ ਨਹੀਂ ਹਟਦਾ ਹੈਗਾ। ਜਿਹੜਾ ਅਮਿਤ ਸ਼ਾਹ ਦਾ ਗ੍ਰਹਿ ਮੰਤਰੀ ਹੈ ਭਾਰਤ ਦਾ, ਉਹ 'ਤੇ ਘੱਟ ਤੋਂ ਘੱਟ ਮੁਸਲਮਾਨਾਂ ਦੇ 100 ਕੇਸ ਨੇ, ਕੋਈ ਉਹਨੂੰ ਸਜ਼ਾ ਨਹੀਂ ਹੋਈ। ਥੋੜ੍ਹੇ ਦਿਨ ਜੇਲ੍ਹ 'ਚ ਰਿਹਾ, ਬਾਅਦ 'ਚ ਬਾਹਰ ਆ ਗਿਆ। ਉਹ ਉਦੋਂ ਵੀ ਜਦੋਂ ਉਹਦਾ ਗੁਜਰਾਤ ਦਾ ਮਤਲਬ ਗ੍ਰਹਿ ਮੰਤਰੀ ਸੀ। ਇਹ ਜਿਹੜਾ ਗੋਦੀ ਮੀਡੀਆ ਨਾ, ਅਜੇ ਵੀ ਇਹ ਮਤਲਬ ਵੰਡੀ ਪਾ ਰਿਹਾ। ਅਸੀਂ ਬੇਨਤੀ ਕਰਦੇ ਹਾਂ ਵੀ ਇਹ ਸੂਹ ਪੰਜਾਬ ਨੂੰ ਇਸ ਤਰੀ ਮਿਲਿਆ ਲੈਣ ਦੇ, ਸਾਡਾ ਭਾਈ ਭਲੱਪਣ ਰਹਿਣ ਦੇ, ਸਾਡਾ ਭਾਈਚਾਰਾ ਬਣਿਆ ਰਹੇ। ਨਾ ਇੱਥੇ ਕੋਈ ਬੰਗਾਲੀ, ਨਾ ਇੱਥੇ ਕੋਈ ਪੰਜਾਬੀ, ਨਾ ਇੱਥੇ ਕੋਈ ਹਿੰਦੂ, ਨਾ ਇੱਥੇ ਕੋਈ ਮੁਸਲਮਾਨ। ਅਸੀਂ ਤਾਂ ਮਾਨਸਿਕ ਜਾਤ ਸਭ ਏਕੇ ਪਛਾਣੋ।
ਮਾਨ ਅੱਛਾ ਸਰਦਾਰ ਜੀ, ਤੁਹਾਡੀ ਏਜ ਕਿੰਨੀ ਹੈ ਹੁਣ ਔਰ 47 ਵੇਲੇ ਤੁਹਾਡੀ ਏਜ ਕਿੰਨੀ ਸੀ? ਮੇਰਾ ਬਾਅਦ ਦਾ ਜਨਮ ਹੈ। ਅੱਛਾ, ਬਾਅਦ ਦਾ ਜਨਮ। ਹਾਂਜੀ, ਤੇ ਕਿਹੜੇ ਇਲਾਕੇ ਨਾਲ ਤਾਲੁਕ ਹੈ? ਮੇਰਾ ਜ਼ਿਲ੍ਹਾ ਸੰਗਰੂਰ ਹੈ। ਅੱਛਾ, ਹਾਂ। ਤੇ ਵੱਡੇ ਉੱਥੋਂ ਦੇ ਹੀ ਨਹੀਂ ਜਾਂ ਇੱਥੋਂ ਮਾਈਗ੍ਰੇਟ ਕਰਕੇ ਗਏ? ਨਹੀਂ, ਉੱਥੇ ਦੇ ਪ੍ਰੋਪਰ ਸੀ। ਅੱਛਾ, ਉੱਥੋਂ ਦੇ ਹੀ। ਹਾਂਜੀ। ਤੇ ਕਰਦੇ ਕੀ ਤੁਸੀਂ ਬਾਏ ਪ੍ਰੋਫੈਸ਼ਨ ਕੀ ਰਿਹਾ ਆਪਣਾ? ਹੁਣ ਤੇ ਰਿਟਾਇਰਡ ਲਾਈਫ ਹੋਣੀ ਹੈ। ਨਹੀਂ, ਮੈਂ ਥੋੜਾ ਪਾਰਟੀ 'ਚ ਹਿੱਸਾ ਲੈਂਦਾ। ਇੱਕ ਸਿਮਰਜੀਤ ਮਾਨ ਹੈ, ਮਨੁੱਖੀ ਹੱਕਾਂ ਲਈ ਲੜਦਾ ਉਹ। ਅੱਛਾ, ਹਾਂ, ਅਜੇ ਲੜ ਰਹੇ ਹੋ? ਲੜ ਰਹੇ ਹੋ। ਠੀਕ ਹੈ। ਮੈਂ ਵੀ ਮਨੁੱਖਾਂ ਹੱਕਾਂ ਖਾਤਰ ਇਹ ਸਾਰੀ ਜਿਹੜੀ ਮਤਲਬ ਤੁਹਾਨੂੰ ਗੱਲ ਦੱਸੀ ਹੈ ਨਾ ਵੀ ਸਾਡਾ ਮਨੁੱਖੀ ਘਾਣ ਹੋਇਆ, ਇਹ 47 ਦੇ ਵੰਡ ਨੇ ਕਰਿਆ। ਇਹ ਤੇ ਸਭ ਤੋਂ ਵੱਡਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੋ ਨੁਕਸਾਨ ਹੋਇਆ ਉਹ ਬੰਗਾਲੀਆਂ ਨੂੰ ਹੋਇਆ, ਉਹਦੇ ਬਾਅਦ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਹਾਂ ਹਾਂ। ਸਟਰਗਲ ਵੀ ਪੰਜਾਬੀਆਂ ਨੇ ਕੀਤੀ, ਫਿਰ ਨੁਕਸਾਨ ਵੀ ਪੰਜਾਬੀਆਂ ਨੂੰ ਹੋਇਆ। ਔਰ ਉਸ ਤੋਂ ਫਿਰ ਜ਼ਿਆਦਾ ਜਿਹੜਾ ਉਹ ਸਿੱਖਾਂ ਨਾਲ ਬਹੁਤ ਵੱਡੀ ਇੱਕ ਟ੍ਰੈਜੇਡੀ ਹੋਈ ਕਿ ਉਹਨਾਂ ਦੀ ਪਵਿੱਤਰ ਥਾਵਾਂ ਇੱਥੇ ਨੇ ਲੇਕਿਨ ਉਹ ਇੱਥੇ ਆ ਨਹੀਂ ਸਕਦੇ। ਠੀਕ, ਇੱਕ ਹੋਰ ਇਸ ਟਾਈਮ ਮੈਂ ਦੇਖ ਰਿਹਾ ਵਾਂ ਇੱਕ ਬੜਾ ਰੁਝਾਨ ਕਿ ਯੂਥ ਜਿਹੜੀ ਹੈ ਇੱਥੇ ਨਹੀਂ ਆਉਂਦੀ। ਯੰਗ ਲੋਕ, ਨੌਜਵਾਨ ਮੁੰਡੇ ਇੱਥੇ ਨਹੀਂ ਆਉਂਦੇ। ਬਾਬੇ ਤੁਹਾਡੇ ਵਰਗੇ ਬਜ਼ੁਰਗ ਨਜ਼ਰ ਆਉਂਦੇ ਨੇ। ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਜਿਹੜਾ ਸਾਡਾ ਅੱਜ ਕੱਲ੍ਹ ਮੀਡੀਆ ਨਾ, ਇੱਕ ਤਾਂ ਇਹ ਫੈਸ਼ਨ ਚੱਲ ਗਿਆ ਵੀ ਤੁਸੀਂ ਬਾਹਰ ਜਾਓ ਡਾਲਰ ਕਮਾਓ, ਵੀ ਬਾਹਰ ਜਾਓ ਡਾਲਰ ਕਮਾਓ। ਇੱਥੇ ਮਾਂ-ਬਾਪ ਨੂੰ ਛੱਡ ਦਿੰਦੇ ਨੇ, ਉਹ ਕਿਸੇ ਦਾ ਸਹਾਰੇ ਪਲਣ ਨਾ ਪਲਣ। ਬਾਹਰੇ ਮਤਲਬ ਸਾਡਾ ਜਿਹੜਾ ਕੋਈ ਵੀ ਧਰਮ ਹੈ, ਜੇ ਕੋਈ ਇਸਲਾਮਿਕ ਧਰਮ 'ਚ ਵੀ ਪੂਰਵਕ ਹੈ ਨਾ, ਉਹ ਵੀ ਆਪਣੇ ਧਰਮ ਨੂੰ ਮਤਲਬ ਇਹ ਨਹੀਂ ਕਹਿੰਦਾ ਹੈਗਾ ਮੈਂ ਇਸ ਧਰਮ ਦੀ ਇੱਥੇ ਰਾਖੀ ਕਰਾਂ, ਵੀ ਮੈਂ ਬਾਹਰ ਜਾ ਕੇ ਡਾਲਰ ਕਮਾਵਾਂ। ਮਤਲਬ ਇੱਕ ਸ਼ਾਇਰ ਕਿਹਾ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਨੇ ਵੀ ਭੇਖ ਦਿਖਾਵਣ ਜਗਤ ਕੋ ਲੋਕੋਂ ਕੋ ਬਸਕੀਨ, ਵੀ ਭੇਖ ਤਾਂ ਮੇਰਾ ਸਿੱਖਣ ਵਾਲਾ ਲੱਗਦਾ। ਪਤਾ ਜਦੋਂ ਮੇਰੀ ਕਰਤੂਤਾਂ ਹੁਣ ਪਤਾ ਲੱਗਦਾ ਨਾ, ਜਦੋਂ ਕੋਈ ਮੇਰਾ ਨਾਲ ਰਾਹ ਪਾ ਕੇ ਬਾਹ ਪਾ ਕੇ ਪਤਾ ਲੱਗ ਜਾਂਦਾ ਵੀ ਸਿੱਖ ਸੱਚਾ ਹੈ ਝੂਠਾ ਹੈ ਕੀ ਹੈ। ਇਹ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ ਅਸਲੀਅਤ ਹੈ ਅੱਜ ਕੱਲ੍ਹ। ਅੱਜ ਸਾਡੇ ਸਿੱਖਾਂ ਦੇ ਵਿੱਚ ਵੀ ਇਹੀ ਹੋ ਰਹੀ ਹੈ। ਉਹ ਵੀ ਅੱਜ ਕੱਲ੍ਹ ਮਤਲਬ ਵੀ ਤੁਸੀਂ ਪਾਕਿਸਤਾਨ ਨਾ ਜਾਓ ਜੀ, ਇਹ ਹੂਆ ਖੜਿਆ ਕਰ ਦਿੰਦੇ ਨੇ। ਪਾਕਿਸਤਾਨ ਸਾਡਾ ਇੱਕ ਬਹੁਤ ਵਧੀਆ ਰਿਸ਼ਤਾ ਪਹਿਲੇ ਦਿਨ ਦਾ, ਕਿਉਂ ਸਾਡੇ ਬਜ਼ੁਰਗ ਇੱਥੇ ਸੀ। ਸਾਰਾ ਪਹਿਲਾਂ ਪੰਜਾਬ ਇਕੱਠਾ ਸੀ। ਲਾਹੌਰ ਰਾਜਧਾਨੀ ਹੁੰਦੀ ਸੀ ਪੰਜਾਬ ਦੀ। 47 ਤੋਂ ਪਹਿਲਾਂ ਲਾਹੌਰ ਰਾਜਧਾਨੀ ਸੀ। ਜਿਹੜਾ ਨਾਰਕਲੀ ਬਾਜ਼ਾਰ, ਜਿਹੜਾ ਪੰਜਾਬ ਦਾ ਸਾਡਾ ਬੰਦਾ ਸੀ, ਜਿਸ ਬੰਦਾ ਕਹਿੰਦੇ ਵੀ ਜੇ ਨਾਰਕਲੀ ਬਾਜ਼ਾਰ ਨੇ ਦੇਖਿਆ ਨਾ ਤੂੰ ਗਿਆ ਲਾਹੌਰ, ਜੇ ਗਿਆ ਨਹੀਂ ਲਾਹੌਰ ਕੀ ਕਰਿਆ ਕੀ ਹੋਰ। ਬਿਲਕੁਲ ਜੀ, ਇੱਥੇ ਇੱਕ ਮਿਸਾਲ ਸੁਣੀ ਸੀ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ। ਇੱਕ ਹੋਰ ਤੁਸੀਂ ਬਹੁਤ ਵਧੀਆ ਮਿਸਾਲ ਦੱਸ ਦਿੱਤੀ ਹੈ ਕਿ ਜਿਹੜਾ ਗਿਆ ਨਹੀਂ ਲਾਹੌਰ ਉਹਨੇ ਕੀਤਾ ਕੀ ਹੋਰ। ਸਰਦਾਰ ਜੀ ਮੇਰੇ ਨਾਲ ਮੌਜੂਦ ਸੀ, ਪਾਰਟੀਸ਼ਨ ਤੇ ਗੱਲ ਕਰ ਰਿਹਾ ਸੀ ਔਰ ਉਹਨਾਂ ਨੇ ਇੱਕ ਬੜੀ ਕੰਟਰੋਵਰਸੀ ਸ਼ੋ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਕੰਟਰੋਵਰਸ਼ੀਅਲ ਇਸ਼ੂ ਸੀ ਔਰ ਇਸ਼ੂ ਰੇਜ਼ ਕੀਤਾ ਗਿਆ, ਇੱਕ ਕ੍ਰੀਏਟ ਕੀਤਾ ਗਿਆ ਔਰ ਇਹਦੇ 'ਚ ਕਿੰਨੀ ਸਦਾਕਤ ਹੈ ਔਰ ਕਿੰਨਾ ਆਥੈਂਟਿਕ ਹੈ। ਮੇਰੇ ਵੀਵਰ ਮੇਰੇ ਖਿਆਲ 'ਚ ਕਾਫੀ ਪੜ੍ਹੇ ਲਿਖੇ ਵੀ ਨੇ, ਸਮਝਦਾਰ ਵੀ ਨੇ, ਉਹ ਬਿਹਤਰ ਜਾਣਦੇ ਨੇ। ਮਜ਼ੀਦ ਕੋਈ ਕਨਫਿਊਜ਼ਨ ਹੋਵੇ ਤਾਂ ਤੁਸੀਂ ਰਿਸਰਚ ਕਰ ਸਕਦੇ ਹੋ। ਅਸੀਂ ਬਜ਼ੁਰਗਾਂ ਨੂੰ ਬੜੇ ਇਤਮੀਨਾਨ ਦੇ ਨਾਲ ਸੁਣਿਆ ਹੈ। ਇਸੇ ਨਾਲ ਮੈਨੂੰ ਇਜਾਜ਼ਤ